ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ जी की फतेह। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਪ੍ਰੋਗਰਾਮ ਦੇ ਨਾਲ ਦੂਰ ਦਰਾਡਿਓਂ ਸਾਰੀ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ, ਉਹਨਾਂ ਸਾਰਿਆਂ ਦਾ ਮੈਂ ਅਮਰਵੀਰ ਸਿੰਘ ਅੱਜ ਇਸ ਪ੍ਰੋਗਰਾਮ ਦੇ ਵਿੱਚ ਤਹਿ ਦਿਲੋਂ ਸਵਾਗਤ ਕਰਦਾ। ਵੀਅਰਸ, ਅੱਜ ਅਸੀਂ ਗੁਰਦੁਆਰਾ ਗਿਆਨ ਗੋਦੜੀ ਬਾਰੇ ਵਿਚਾਰ ਚਰਚਾ ਕਰਾਂਗੇ। ਗੁਰਦੁਆਰਾ ਗਿਆਨ ਗੋਦੜੀ ਉਹ ਗੁਰਦੁਆਰਾ ਸਾਹਿਬ ਹੈ ਜਿਹੜਾ ਗੁਰੂ ਨਾਨਕ ਸਾਹਿਬ ਜਦੋਂ ਹਰਿਦੁਆਰ ਦੇ ਵਿੱਚ ਗਏ ਸੀ, ਉਹਨਾਂ ਨੇ ਪਾਂਡਿਆਂ ਨੂੰ ਇਹਨਾਂ ਕਰਮ ਕਾਂਡਾਂ ਦੇ ਵਿੱਚੋਂ ਕੱਢਣ ਦੇ ਲਈ ਜੋ ਉੱਥੇ ਉਪਦੇਸ਼ ਦਿੱਤਾ ਸੀ, ਉਸ ਮੁਕਾਮ ਦੇ ਉੱਤੇ ਗੁਰਦੁਆਰਾ ਗਿਆਨ ਗੋਦੜੀ ਇਤਿਹਾਸਕ ਗੁਰਦੁਆਰਾ ਸਾਹਿਬ ਸੁਸ਼ੋਭਿਤ ਸੀ। 1984 ਦੇ ਕਤਲੇਆਮ ਦੇ ਦੌਰਾਨ ਗੁਰਦੁਆਰਾ ਸਾਹਿਬ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਤੇ ਅੱਜ ਉੱਥੇ ਸਕਾਊਟਸ ਦਾ ਦਫ਼ਤਰ ਬਣਿਆ ਹੋਇਆ। ਸੋ ਜਿਹੜੀ ਗੁਰਦੁਆਰਾ ਗਿਆਨ ਗੋਦੜੀ ਨੂੰ ਸਿੱਖ ਸੰਗਤਾਂ ਦੇ ਵੱਲੋਂ ਆਪਣੇ ਕਬਜ਼ੇ, ਉਹਨਾਂ ਦੇ ਕਬਜ਼ੇ ਦੇ ਵਿੱਚੋਂ ਛਡਾਉਣ ਦੀ ਜਿਹੜੀ ਗੱਲ ਹੈ, ਇਹ ਲੰਬੇ ਸਮੇਂ ਤੋਂ ਚੱਲੀ ਆ ਰਹੀ ਹੈ। ਇਸੇ ਬਾਬਤ ਦਿੱਲੀ ਦੀ ਜਿਹੜੀ ਸੰਸਥਾ ਹੈਗੀ ਹੈ, ਆਲ ਇੰਡੀਆ ਸਿੱਖ ਕਾਨਫਰੰਸ ਵੱਲੋਂ ਇਹ ਕਾਲ ਦਿੱਤੀ ਗਈ ਹੈ ਕਿ ਸਿੱਖ ਇਕਮੁੱਠ ਹੋਣ ਤੇ ਖਾਲਸਾ ਸਾਜਣਾ ਦਿਵਸ ਦੇ ਮੌਕੇ ਤੇ ਜਿਹੜਾ ਹੈਗਾ ਕਬਜ਼ਾ ਗੁਰਦੁਆਰਾ ਗਿਆਨ ਗੋਦੜੀ ਦਾ, ਉਹ ਸਿੱਖ ਸੰਗਤਾਂ ਆਪਣੇ ਹੱਥਾਂ ਦੇ ਵਿੱਚ ਉਹਨਾਂ ਦੀ ਗੁਰਦੁਆਰਾ ਸਾਹਿਬ ਦੀ ਜਿਹੜੀ ਸੇਵਾ ਸੰਭਾਲ ਹੈਗੀ ਹੈ ਉਹ ਲੈਣ। ਤੇ ਇਸ ਬਾਬਤ ਸਰਕਾਰ ਨੂੰ ਵੀ ਜਿਹੜੀ ਚੇਤਾਵਨੀ ਹੈ ਉਹ ਆਲ ਇੰਡੀਆ ਸਿੱਖ ਕਾਨਫਰੰਸ ਵੱਲੋਂ ਦਿੱਤੀ ਗਈ ਹੈ। ਸੋ ਇਸ ਬਾਬਤ ਅਸੀਂ ਅੱਜ ਇਸ ਆਲ ਇੰਡੀਆ ਸਿੱਖ ਕਾਨਫਰੰਸ ਦੇ ਜਿਹੜੇ ਆਗੂ ਨੇ ਸਰਦਾਰ ਗੁਰਚਰਨ ਸਿੰਘ ਬੱਬਰ, ਉਹ ਪੱਤਰਕਾਰ ਵੀ ਨੇ ਦਿੱਲੀ ਤੋਂ, ਉਹਨਾਂ ਦੇ ਨਾਲ ਵਿਸ਼ੇਸ਼ ਤੌਰ ਤੇ ਗੱਲਬਾਤ ਕਰਨ ਜਾ ਰਹੇ ਹਾਂ। ਆਓ ਉਹਨਾਂ ਨਾਲ ਮਿਲ ਕੇ ਅੱਜ ਦੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦੇ ਹਾਂ। ਹਾਂਜੀ ਬੱਬਰ ਸਾਹਿਬ, ਤੁਹਾਡਾ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੱਬਰ ਸਾਹਿਬ, ਜਿੱਥੇ ਅੱਜ ਸ਼ੁਰੂਆਤੀ ਦੌਰ ਦੇ ਵਿੱਚ ਇੱਥੋਂ ਹੀ ਗੁਰਦੁਆਰਾ ਗਿਆਨ ਗੋਦੜੀ ਤੋਂ ਹੀ ਗੱਲਬਾਤ ਦੀ ਸ਼ੁਰੂਆਤ ਕਰੀਏ ਕਿ ਕੀ ਕਹਿਣਾ ਚਾਹੋਗੇ ਇਸ ਬਾਰੇ, ਜਿਹੜਾ ਤੁਸੀਂ ਇਹ ਪ੍ਰੋਗਰਾਮ ਉਲੀਕਿਆ ਹੈਗਾ ਖਾਲਸਾ ਸਾਜਣਾ ਦਿਵਸ ਦੇ ਮੌਕੇ ਤੇ ਇਹ ਕਾਲ ਦਿੱਤੀ ਹੈ ਸਿੱਖ ਸੰਗਤਾਂ ਨੂੰ, ਇਸ ਬਾਬਤ ਜੇ ਤੁਸੀਂ ਚਾਨਣਾ ਪਾ ਸਕੋ। ਅਮਰਵੀਰ ਜੀ, 13 ਅਪ੍ਰੈਲ ਨੂੰ ਵਿਸਾਖੀ ਵਾਲੇ ਦਿਨ ਔਰ 13 ਔਰ 14 ਅਸੀਂ ਦੋਨੋਂ ਦਿਨ ਬੜੇ ਧੂਮਧਾਮ ਨਾਲ ਮਨਾਉਂਦੇ ਹਾਂ ਜੀ। ਅਸੀਂ ਗੁਰਦੁਆਰਾ ਦਿੱਲੀ ਦੇ ਗੁਰਦੁਆਰਾ ਸੀਸਗੰਜ ਸਾਹਿਬ ਤੋਂ ਜੱਥਾ ਲੈ ਕੇ ਚੱਲਾਂਗੇ ਹਰਿਦੁਆਰ ਹਰ ਕੀ ਪੌੜੀ, ਜਿੱਥੇ ਗੁਰਦੁਆਰਾ ਸ਼੍ਰੀ ਗਿਆਨ ਗੋਦੜੀ ਸਾਹਿਬ ਬਾਬਾ ਜੀ ਦੀ ਪਹਿਲੀ ਉਦਾਸੀ ਦਾ ਸਭ ਤੋਂ ਵੱਡਾ ਤੇ ਪਵਿੱਤਰ ਸਥਾਨ ਹੈ ਜੀ। ਔਰ ਉਸ ਤੇ ਜਿਹੜਾ ਕਬਜ਼ਾ ਕਰ ਰੱਖਿਆ ਹੈ ਉਹ ਸਰਕਾਰ ਦੇ ਇਸ਼ਾਰੇ ਤੇ ਹਿੰਦੂ ਜਥੇਬੰਦੀਆਂ ਨੇ ਕੀਤਾ ਹੋਇਆ। ਉੱਥੇ ਗੰਗਾ ਮਹਾਸਭਾ ਹੈ, ਉਹਨਾਂ ਦੇ ਬੰਦਿਆਂ ਦਾ ਕਬਜ਼ਾ ਹੈ, ਉਹਨਾਂ ਦੀਆਂ ਦੁਕਾਨਾਂ ਨੇ, ਉਹਨਾਂ ਨੇ ਗੁਰਦੁਆਰਾ ਢਹਿ ਢੇਰੀ ਕਰਾਇਆ ਸੀ ਨਵੰਬਰ 1984 ਦੇ ਵਿੱਚ। ਉਹ ਕਬਜ਼ਾ ਲੈਣ ਵਾਸਤੇ ਅਸੀਂ ਇੱਥੋਂ ਜਾਵਾਂਗੇ ਔਰ ਅਸੀਂ ਪੂਰੀ ਤਾਕਤ ਲਗਾਵਾਂਗੇ ਕਬਜ਼ਾ ਛੁਡਾਉਣ ਦੀ ਔਰ ਕਬਜ਼ਾ ਲੈਣ ਦੀ। ਇਹ 13 ਅਪ੍ਰੈਲ ਵਿਸਾਖੀ ਵਾਲੇ ਦਿਨ ਅਸੀਂ ਸਮੁੱਚੀ ਸਿੱਖ ਕੌਮ ਨੂੰ ਮੇਲਾ ਰਾਹੀਂ, ਸੋਸ਼ਲ ਮੀਡੀਆ ਰਾਹੀਂ, ਪ੍ਰੈਸ ਕਾਨਫਰੰਸਾਂ ਰਾਹੀਂ ਅਪੀਲ ਕਰ ਰਹੇ ਹਾਂ ਕਿ ਤੁਸੀਂ ਆਪਣੇ ਤੌਰ ਤੇ ਹਰਿਦੁਆਰ ਹਰ ਕੀ ਪੌੜੀ ਪੁੱਜੋ। ਬਾਬਾ ਜੀ ਦਾ ਪਵਿੱਤਰ ਸਥਾਨ ਦੁਸ਼ਟਾਂ ਨੇ ਕਬਜ਼ਾ ਕਰ ਰੱਖਿਆ ਹੈ ਔਰ ਮਲਿਆ ਮੇਟ ਕਰਕੇ ਕਬਜ਼ਾ ਕਰ ਰੱਖਿਆ ਹੈ। ਇੱਕ ਪੂਰੀ ਖੁੱਲੀ ਚੁਣੌਤੀ ਹੈ ਸਿੱਖ ਕੌਮ ਨੂੰ, ਇਹ ਪੂਰੀ ਕੌਮ ਨੂੰ ਚੁਣੌਤੀ ਹੈ ਕਿ ਬਾਬਾ ਜੀ ਦਾ ਅਸੀਂ ਗੁਰਦੁਆਰਾ ਮਲਿਆ ਮੇਟ ਕਰ ਦਿੱਤਾ ਹੈ ਔਰ ਉਸ ਤੇ ਕਬਜ਼ਾ ਕਰਕੇ ਬੈਠੇ ਹਾਂ ਔਰ ਇਤਨੇ ਸਾਲਾਂ ਤੋਂ ਬੈਠੇ ਹਾਂ। ਔਰ ਸਭ ਤੋਂ ਵੱਡੀ ਗੱਲ ਹੈ ਅਮਰਵੀਰ ਜੀ, ਅਸੀਂ ਪੂਰੀ ਸਮੁੱਚੀ ਸਿੱਖ ਕੌਮ ਨੂੰ ਜੀ, ਜਿਨ੍ਹਾਂ ਵਿੱਚ ਤੁਸੀਂ ਦੇਖੋ ਬਾਰ-ਬਾਰ ਅਸੀਂ ਪਿਛਲੇ ਕਈ ਸਾਲਾਂ ਤੋਂ ਅਪੀਲ ਕਰ ਰਹੇ ਹਾਂ। ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ, ਪੂਰਾ ਸੰਤ ਸਮਾਜ, ਸ਼੍ਰੋਮਣੀ ਕਮੇਟੀ, ਦਿੱਲੀ ਗੁਰਦੁਆਰਾ ਕਮੇਟੀ, ਅਕਾਲ ਤਖਤ, ਅਕਾਲੀ ਦਲ, ਪੰਥਕ ਜਥੇਬੰਦੀਆਂ, ਸਿੱਖ ਸਟੂਡੈਂਟ ਫੈਡਰੇਸ਼ਨ, ਟਕਸਾਲੀ ਸਿੰਘ, ਜੁਝਾਰੂ ਜਥੇਬੰਦੀਆਂ, ਸੰਤ ਮਹਾਪੁਰਸ਼, ਕੌਮ ਵਿੱਚ ਵਿਚਰਦੇ ਸਾਰੇ ਬਨਾਮੀ ਬਾਬੇ, ਨਿਹੰਗ ਸਿੰਘ ਜਥੇਬੰਦੀਆਂ ਚੁੱਪ ਕਿਉਂ ਹਨ? ਇਹ ਸਾਰੇ ਚੁੱਪ ਕਿਉਂ ਬੈਠੇ ਨੇ ਜੀ? ਪਾਕਿਸਤਾਨ ਦੇ ਵਿੱਚ ਗੁਰੂ ਸਾਹਿਬ ਦੇ ਪਵਿੱਤਰ ਸਥਾਨਾਂ ਦੇ ਦਰਸ਼ਨਾਂ ਵਾਸਤੇ ਤੇ ਜੱਥੇ ਬਣਾ ਕੇ ਹਜ਼ਾਰਾਂ ਦੀ ਗਿਣਤੀ ਦੇ ਪਾਕਿਸਤਾਨ ਐਮਬੈਸੀਆਂ ਦੇ ਬਾਹਰ ਵੀਜ਼ੇ ਲਗਾਉਣ ਵਾਸਤੇ ਖੜੇ ਹੁੰਦੇ ਨੇ ਕਿ ਅਸੀਂ ਬਾਬਾ ਜੀ ਦੇ ਪਵਿੱਤਰ ਸਥਾਨਾਂ ਦੇ ਦਰਸ਼ਨ ਕਰਨ ਜਾਣੇ ਹੈ ਜੀ। ਪਰ ਜਿੱਥੇ ਹਰਿਦੁਆਰ ਹਰ ਕੀ ਪੌੜੀ 558 ਸਾਲ
ਪੁਰਾਤਨ ਇਤਿਹਾਸਕ ਗੁਰਦੁਆਰਾ ਮਲੀਆਂ ਮੇਟ ਹੋ ਗਿਆ। ਮੈਨੂੰ ਨਹੀਂ ਸਮਝ ਆ ਰਹੀ ਕਿ ਕੌਮ ਦੇ ਸਾਰੇ ਜਿਹੜੇ ਵੀ ਪੰਥ ਦਰਦੀ ਨੇ ਚੁੱਪ ਕਿਉਂ ਬੈਠੇ ਹੈ। ਇਹਨਾਂ ਦੇ ਮਨ ਦੇ ਵਿੱਚ ਕੀ ਗੱਲ ਹੈ? ਇਹ ਕਿਉਂ ਨਹੀਂ ਮੋਦੀ ਸਰਕਾਰ ਨਾਲ ਜੂਝਦੇ ਔਰ ਉੱਤਰਾਖੰਡ ਦੀ ਸਰਕਾਰ ਨਾਲ ਜੂਝਦੇ ਹੈ? ਕਿਉਂ ਨਹੀਂ ਕਹਿੰਦੇ ਕਿ ਸਾਡਾ ਬਾਬਾ ਜੀ ਦਾ ਸਥਾਨ, ਪਵਿੱਤਰ ਸਥਾਨ ਸਾਡੇ ਸਿੱਖ ਕੌਮ ਦੇ ਹਵਾਲੇ ਕਰੋ? ਜੀ, ਇਸ ਗੱਲ ਦਾ ਮੈਨੂੰ ਬਹੁਤ ਦੁੱਖ ਹੈ, ਬਹੁਤ ਦੁੱਖ ਹੈ। ਜੀ ਬਿਲਕੁਲ ਬੱਬਰ ਸਾਹਿਬ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਜਿਹੜੀ ਇਸ ਵਕਤ ਮੌਜੂਦਾ ਲੀਡਰਸ਼ਿਪ ਹੈਗੀ ਹੈ, ਕਿਤੇ ਨਾ ਕਿਤੇ ਸਿੱਖ ਜਗਤ ਦੇ ਵਿੱਚ ਵੀ ਨਿਰਾਸ਼ਾ ਦੇਖਣ ਨੂੰ ਮਿਲਦੀ ਆ ਕਿ ਉਹਨਾਂ ਦੇ ਵੱਲੋਂ ਜਿਹੜੇ ਇਹ ਠੋਸ ਕਦਮ ਨੇ ਉਹ ਕੋਈ ਨਹੀਂ ਚੁੱਕੇ ਜਾ ਰਹੇ ਸਿੱਖ ਹੱਕਾਂ ਦੇ ਲਈ, ਤੇ ਜਿਹੜੇ ਸਿੱਖਾਂ ਦੇ ਇਸ਼ੂਜ਼ ਹੈਗੇ ਆ, ਕੌਮੀ ਹਿੱਤ ਹੈਗੇ ਆ, ਉਹਨਾਂ ਦੀ ਪੂਰਤੀ ਦੇ ਲਈ। ਪਰ ਜਦੋਂ ਅਸੀਂ ਇਹ ਸਾਰੇ ਪੀਰੀਅਡ ਦੇ ਵਿੱਚ, ਜਿਵੇਂ ਤੁਸੀਂ ਦੱਸਿਆ ਵੀ ਹੈ ਵੀ ਉੱਥੇ ਹੁਣ ਜਿਹੜਾ ਕਬਜ਼ਾ ਹੋਇਆ ਜਿਹੜਾ ਗੁਰਦੁਆਰਾ ਗਿਆਨ ਗੋਦੜੀ ਦੇ ਉੱਪਰ, ਸੋ ਇਹਨੂੰ ਛਡਾਉਣ ਦੇ ਲਈ ਗੱਲਾਂ ਬਾਤਾਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ, SGPC ਵੱਲੋਂ ਵੀ ਜਾਂ ਤੁਹਾਡੇ ਵੱਲੋਂ ਵੀ ਜਿਹੜੇ ਯਤਨ ਨੇ ਉਹ ਕੀਤੇ ਜਾਂਦੇ ਰਹੇ ਨੇ। ਸੋ ਕੀ ਸਮਝਦੇ ਹੋ ਕਿ ਸਰਕਾਰ ਦਾ ਰਵੱਈਆ ਇਸ ਵਕਤ ਕੀ ਹੈ? ਜਦੋਂ ਪਹਿਲਾਂ ਅਸੀਂ ਦੇਖਦੇ ਹਾਂ ਰਾਜਨਾਥ ਸਿੰਘ ਨਾਲ ਮੀਟਿੰਗ ਦਾ ਸਿਲਸਿਲਾ, ਜਾਂ ਉੱਤਰਾਖੰਡ ਦੀ ਜਿਹੜੀ ਸਰਕਾਰ ਹੈਗੀ ਹੈ ਉਹਨਾਂ ਨੂੰ ਮੈਮੋਰੈਂਡਮਸ ਦੇਣ ਦਾ ਸਿਲਸਿਲਾ ਲਗਾਤਾਰਤਾ ਦੇ ਨਾਲ ਜਾਰੀ ਹੈ, ਪਰ ਸਰਕਾਰੀ ਰਵੱਈਆ ਇਸ ਅੱਜ ਦੀ ਡੇਟ ਦੇ ਵਿੱਚ ਕੀ ਹੈ? ਸਰਕਾਰੀ ਰਵੱਈਆ ਤੇ ਸਰਦਾਰ ਸਾਹਿਬ ਇਸ ਤਰ੍ਹਾਂ ਦਾ ਬਣ ਗਿਆ ਕਿ ਉਹ ਸਾਡੇ ਵਜੂਦ ਨੂੰ ਹੀ ਨਹੀਂ ਮੰਨਦੇ, ਸਾਡੀ ਤਾਕਤ ਨੂੰ ਹੀ ਨਹੀਂ ਸਮਝਦੇ ਜੀ। ਉਹ ਸਾਨੂੰ ਕੁਝ ਵੀ ਨਹੀਂ ਸਮਝਦੇ। ਬੜੇ ਸਾਫ਼ ਤੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਉੱਤਰਾਖੰਡ ਸਰਕਾਰ ਨੇ ਕਹਿ ਰੱਖਿਆ ਕਿ ਅਸੀਂ ਸਿੱਖਾਂ ਨੂੰ ਇਹ ਸਥਾਨ ਨਹੀਂ ਦੇਣਾ। ਇਹ ਹਰਿਦੁਆਰ ਹਰਦੀ ਪੌੜੀ ਦੇ ਉੱਤੇ ਹਿੰਦੂਆਂ ਦਾ ਪਵਿੱਤਰ ਤੀਰਥ ਸਥਾਨ ਹੈ। ਇਹ ਹਿੰਦੂਆਂ ਦੀ ਧਰਮ ਨਗਰੀ ਹੈ। ਇਸ ਧਰਮ ਨਗਰੀ ਦੇ ਬਿਲਕੁਲ ਗੰਗਾ ਦੇ ਕਿਨਾਰੇ, ਹਰਿਦੁਆਰ ਹਰ ਕੀ ਪੌੜੀ ਤੇ ਬਿਲਕੁਲ ਗੰਗਾ ਦੇ ਕਿਨਾਰੇ ਇਹ ਗੁਰਦੁਆਰਾ ਸ਼੍ਰੀ ਗਿਆਨ ਗੋਦੜੀ ਸਾਹਿਬ ਸਾਡੀ ਫਿਲਾਸਫੀ ਦੇ ਖਿਲਾਫ ਹੈ, ਸਾਡੇ ਇਜ਼ਮ ਦੇ ਖਿਲਾਫ ਹੈ, ਸਾਡੀ ਜਿਹੜੀ ਮਰਿਆਦਾ ਉਸ ਦੇ ਖਿਲਾਫ ਹੈ। ਇਸ ਕਰਕੇ ਅਸੀਂ ਇੱਥੇ ਗੁਰਦੁਆਰਾ ਸਿੱਖਾਂ ਨੂੰ ਨਹੀਂ ਬਣਾਉਣ ਦੇਣਾ ਤੇ ਨਾ ਇੱਥੇ ਗੁਰਦੁਆਰਾ ਬਣੇਗਾ। ਇਹ ਸਾਫ਼ ਤੇ ਸਪਸ਼ਟ ਗੱਲ ਹੈ। ਉਹਨਾਂ ਨੇ ਕਹਿ ਰੱਖਿਆ ਕਿ ਤੁਸੀਂ ਜਿੱਥੇ ਮਰਜ਼ੀ ਹੋਰ ਕਿਤੇ ਥਾਂ ਲੈ ਲਓ, ਉੱਥੇ ਜਾ ਕੇ ਗੁਰਦੁਆਰਾ ਆਪਣਾ ਬਣਾ ਲਓ, ਅਸੀਂ ਇੱਥੇ ਤੁਹਾਨੂੰ ਗੁਰਦੁਆਰਾ ਨਹੀਂ ਬਣਾਉਣ ਦੇਣਾ। ਨਾ ਹਿੰਦੂ ਚਾਹੁੰਦੇ ਨੇ, ਨਾ RSS ਚਾਹੁੰਦੀ ਹੈ। ਸਰਕਾਰ ਦਾ ਸਟੈਂਡ ਹੈ। ਇਹ ਚਾਹੇ ਪਹਿਲਾਂ ਕਾਂਗਰਸ ਸਰਕਾਰ ਸੀ, ਉਹਨਾਂ ਦਾ ਵੀ ਇਹੀ ਸਟੈਂਡ ਸੀਗਾ ਜੀ, ਇਹਨਾਂ ਦਾ ਵੀ ਇਹੀ ਸਟੈਂਡ ਹੈ ਕਿ ਆਪਾਂ ਤੁਸੀਂ ਜਿੱਥੇ ਹੋਰ ਕਿੱਥੇ ਬਣਾਣਾ ਉੱਥੇ 500-700 ਗਜ ਥਾਂ ਲੈ ਕੇ ਤੁਸੀਂ ਬਣਾ ਲਓ, ਤੇ ਆਹ ਜਿਹੜੀ ਜਗ੍ਹਾ ਹੈ ਜਿੱਥੇ ਤੁਸੀਂ ਕਲੇਮ ਕਰਦੇ ਹੋ ਇੱਥੇ ਹੁਣ ਗੁਰਦੁਆਰਾ ਨਹੀਂ ਬਣੇਗਾ। ਹੁਣ ਜਿਹੜੇ ਨੇ ਹਾਲਾਤ ਬਦਲ ਗਏ ਨੇ, ਹੁਣ ਜਿਹੜਾ ਰਾਜ ਹੈ ਉਹ ਬਦਲ ਗਿਆ ਜੀ। ਆਹ ਜਿਹੜੀ ਗੱਲ ਸੀ ਪੁਰਾਤਨ ਸੀ। ਅਸੀਂ ਆਹ ਜਗ੍ਹਾ ਤੁਹਾਨੂੰ ਨਹੀਂ ਕਹਿੰਦੀ, ਸਰਕਾਰ ਦਾ ਰੁਖ ਹੈ। ਔਰ ਇਹ ਗੱਲ ਸ਼੍ਰੋਮਣੀ ਕਮੇਟੀ ਨੂੰ ਵੀ ਪਤਾ ਹੈ, ਔਰ ਅਕਾਲੀ ਦਲਾਂ ਨੂੰ ਵੀ ਪਤਾ, ਔਰ ਸਿੱਖ ਲੀਡਰਾਂ ਨੂੰ ਵੀ ਪਤਾ ਕਿ ਇਹ ਸਪਸ਼ਟ ਸਟੈਂਡ ਹੈ। ਪਰ ਸਾਨੂੰ ਬਾਰ-ਬਾਰ ਕਿਹਾ ਜਾਂਦਾ ਹੈ ਕਿ ਤੁਸੀਂ ਹੋਰ ਥਾਂ ਲੈ ਲਓ। ਅਸੀਂ ਕਹਿੰਦੇ ਹਾਂ ਕਿ ਤੁਸੀਂ ਬੜਾ ਸਾਫ਼ ਤੇ ਸਪਸ਼ਟ ਕਹਿੰਦੇ ਹੋ ਕਿ ਅਯੁੱਧਿਆ ਵਿੱਚ ਪ੍ਰਭੂ ਰਾਮ ਦਾ ਮੰਦਿਰ ਉੱਥੇ ਹੀ ਬਣੇਗਾ। सौगंध राम की खाते हैं, हम मंदिर वहीं बनाएंगे क्योंकि प्रभु राम का स्थान वही है। साडे बाबा जी के चरण इत्थे पे है, गुरु नानक साहब के चरण इत्थे पे है। सानू तुसी कहंदे हो कि तुसी इस स्थान से नहीं बना सकते, तुसी किथे होर आके बनाओ जी। इदां असीं नहीं मनांगे। जे तुहानू 500 साल 550 साल लगे है कि मंदिर नहीं बना सके, असीं भी जूझांगे। पर गुरुद्वारा ते उत्थे ही लेना है सिखां ने और सिख कौम ने जिथे बाबा जी के चरण पेश किए, जिथे बाबा जी का पवित्र स्थान है, उस स्थान तो हट के गुरुद्वारा श्री ज्ञान गौदरी साहब हो ही नहीं सकता। ਇਹ ਸਾਡਾ ਸਟੈਂਡ ਹੈ ਜੀ। ਬਿਲਕੁਲ ਬੱਬਰ ਸਾਹਿਬ, ਉਮੀਦ ਕਰਦੇ ਹਾਂ ਕਿ ਜਿਹੜਾ ਸੰਗਤ ਦਾ ਸਹਿਯੋਗ ਹੈ ਉਹ ਇਸ ਕਾਰਜ ਨੂੰ ਜ਼ਰੂਰ ਨਪੇਰੇ ਚੜਾਉਣ ਦੇ ਲਈ ਜ਼ਰੂਰ ਮਿਲੇ। ਪਰ ਜਦੋਂ ਅਸੀਂ ਦੇਖਦੇ ਹਾਂ ਵੀ ਜਿਹੜਾ ਹੁਣ ਸੰਸਥਾਵਾਂ ਦਾ, ਜਿਹੜੀਆਂ ਮੋਢੀ ਸੰਸਥਾਵਾਂ ਨੇ ਸਿੱਖਾਂ ਦੀਆਂ, ਉਹਨਾਂ ਦਾ ਰੋਲ ਵੀ ਸਾਡੇ ਸਾਹਮਣੇ ਹੈ, ਮੀਡੀਆ ਦੇ ਵਿੱਚ ਵੀ ਹੈ, ਤੇ ਆਮ ਤੌਰ 'ਤੇ ਸਿੱਖ ਜਗਤ ਦੇ ਵਿੱਚ ਉਹਦੀ ਚਰਚਾ ਵੀ ਹੈਗੀ ਹੈ। ਪਰ ਜਿਵੇਂ ਤੁਸੀਂ ਹੁਣ ਲੀਡ ਲੈ ਕੇ ਇਹ ਇੱਕ ਮੂਵਮੈਂਟ ਜਿਹੜਾ 13-14 ਅਪ੍ਰੈਲ ਨੂੰ ਕਾਲ ਦਿੱਤੀ ਹੈ ਵੀ ਸਾਰੀਆਂ ਸਿੱਖ ਸੰਗਤਾਂ ਉੱਥੇ ਹਰਿਦੁਆਰ ਪਹੁੰਚਣ,
ਸੋ ਇਹਦੇ ਲਈ ਜਿਹੜਾ ਤੁਸੀਂ ਮੀਡੀਆ ਦੇ ਵਿੱਚ ਅਪਰੋਚ ਕਰਨ ਦੀ ਗੱਲ ਕੀਤੀ ਹੈ ਸਿੱਖ ਸੰਗਤਾਂ ਨੂੰ ਕਿ ਅਸੀਂ ਸੋਸ਼ਲ ਮੀਡੀਆ ਰਾਹੀਂ ਜਾਂ ਜਿਹੜਾ ਮੁੱਖ ਧਾਰਾ ਮੀਡੀਆ ਹੈਗਾ ਪ੍ਰੈਸ ਕਾਨਫਰੰਸਿਸ ਦੇ ਰਾਹੀਂ ਅਪੀਲ ਕਰ ਰਹੇ ਹਾਂ, ਸੋ ਮੀਡੀਆ ਦਾ ਜਿਹੜਾ ਰੋਲ ਹੈ ਉਹ ਇਹਦੇ 'ਚ ਕਿਵੇਂ ਦਾ ਹੈਗਾ? ਕੀ ਮੀਡੀਆ ਦੇ ਵਿੱਚ ਇਸ ਇਸ਼ੂ ਨੂੰ ਉਭਾਰਿਆ ਜਾ ਰਿਹਾ ਹੈ ਜਾਂ ਤੁਹਾਨੂੰ ਕਿਵੇਂ ਦਾ ਰਿਸਪੌਂਸ ਮਿਲ ਰਿਹਾ ਹੈ ਮੀਡੀਆ ਵੱਲੋਂ? ਬਲੈਂਕ ਕੀਤਾ ਜਾ ਰਿਹਾ, ਪੂਰੀ ਤਰ੍ਹਾਂ ਖਬਰਾਂ ਨੂੰ ਉਡਾ ਦਿੱਤਾ ਜਾ ਰਿਹਾ, ਖਬਰਾਂ ਨੂੰ ਫਲੈਸ਼ ਨਹੀਂ ਹੋਣ ਦਿੱਤਾ ਜਾ ਰਿਹਾ। ਸਾਰਾ ਹਿੰਦੂ ਮੀਡੀਆ, ਪ੍ਰਿੰਟ ਮੀਡੀਆ ਕੋਈ ਸਿੱਖਾਂ ਦੀਆਂ ਪ੍ਰੈਸਾਂ ਥੋੜਾ ਨੇ, ਕੋਈ ਸਿੱਖਾਂ ਦਾ ਮੀਡੀਆ ਕੰਮ ਥੋੜਾ ਕਰ ਰਿਹਾ। ਵੱਡੇ ਸਿੱਖ ਜਰਨਲਿਸਟ ਤੇ ਖੜੇ ਹੀ ਨਹੀਂ, ਕਿੱਥੇ ਚਾਰ ਚੁਫੇਰੇ ਨਹੀਂ। ਜੇ ਤੁਸੀਂ ਸਾਰਾ ਉੱਤਰਾਖੰਡ ਹੀ ਦੇਖ ਲਓ ਤਾਂ ਤੁਹਾਨੂੰ ਕਾਮਾ ਜਾਂ ਕੋਈ ਕਿੱਥੇ ਇੱਕ ਕਦਮ ਮਿਲ ਜਾਏ ਬਾਈ ਚਾਂਸ ਸਰਦਾਰ, ਤੇ ਉਹ ਵੀ ਨਹੀਂ ਮਿਲਣਾ। ਤੇ ਜਦ ਮੀਡੀਆ ਸਾਡੇ ਕੰਟਰੋਲ ਵਿੱਚ ਨਹੀਂ, ਦਿੱਲੀ ਦਾ ਮੀਡੀਆ ਦੇਖ ਲਓ ਤੁਸੀਂ, ਦਿੱਲੀ ਦੇ ਮੀਡੀਆ ਦੇ ਵਿੱਚ ਕਿੱਥੇ ਸਿੱਖ ਤੁਹਾਨੂੰ ਨਹੀਂ ਮਿਲਦਾ ਜੀ। ਮੀਡੀਆ ਔਰ ਪ੍ਰਿੰਟ ਜਿਹੜੇ ਅਖਬਾਰਾਂ ਦੇ ਘਰਾਣੇ ਨੇ, ਵੱਡੀਆਂ ਅਖਬਾਰਾਂ ਦੇ ਘਰਾਣੇ ਨੇ, ਛੋਟੀਆਂ ਅਖਬਾਰਾਂ ਦੇ ਘਰਾਣੇ ਨੇ, ਉਹ ਸਾਰਿਆਂ ਦਾ ਕੰਟਰੋਲ ਜਿਹੜਾ ਪ੍ਰਿੰਟ ਮੀਡੀਆ ਦਾ ਹੈ ਉਹ ਹਿੰਦੂ ਸੰਸਥਾਵਾਂ ਦੇ ਹੱਥ ਦੇ ਵਿੱਚ ਹੈ। ਔਰ ਤੁਸੀਂ ਇਲੈਕਟ੍ਰੋਨਿਕ ਮੀਡੀਆ ਵੀ ਦੇਖ ਲਓ, ਤੁਸੀਂ ਪੰਜਾਬੀ ਦੇ ਚੈਨਲਾਂ ਤੋਂ ਕੁਝ ਛੱਡ ਦੋ ਜਿਹੜੇ ਸਿੱਖ ਭਾਈਆਂ ਨੇ ਚਲਾ ਰੱਖੇ ਆ, ਉਹ ਬਾਕੀ ਜਿੰਨਾ ਵੀ ਨੈਸ਼ਨਲ ਮੀਡੀਆ, ਹਿੰਦੂ ਮੀਡੀਆ ਸਾਰਾ, ਔਰ ਇਹ ਸਾਰੇ ਦੇ ਸਾਰੇ ਮਨੋਂ ਨਹੀਂ ਚਾਹੁੰਦੇ। ਨਹੀਂ ਤਾਂ ਇਹ ਮਾਮਲਾ ਤੇ ਬਹੁਤ ਵੱਡਾ ਮਾਮਲਾ ਹੈ, ਬਹੁਤ ਵੱਡਾ ਮਾਮਲਾ ਹੈ। ਗੁਰੂ ਨਾਨਕ ਸਾਹਿਬ ਦਾ 558 ਸਾਲ ਪੁਰਾਤਨ ਇਤਿਹਾਸਕ ਗੁਰਦੁਆਰਾ ਮਲਿਆ ਮੇਟ ਕਰਕੇ ਦੁਕਾਨਾਂ ਬਣਾ ਦਿੱਤੀਆਂ ਜਾਣ, ਬਾਜ਼ਾਰ ਬਣਾ ਦਿੱਤੇ ਜਾਣ, ਔਰ ਉੱਥੇ ਕਬਜ਼ਾ ਕਰਕੇ ਚੁਣੌਤੀ ਦਿੱਤੀ ਜਾਵੇ ਸਿੱਖ ਕੌਮ ਨੂੰ ਕਿ ਅਸੀਂ ਕਬਜ਼ਾ ਕਰ ਰੱਖਿਆ ਹੈ, ਤੇ ਫਿਰ ਸਿੱਖ ਨਾ ਨਿਕਲ ਕੇ ਆਉਣ, ਬੜਾ ਦਾਅਵਾ ਕਰਨ ਵਾਲੇ ਬੰਦੇ ਵੀ ਘਰਾਂ ਵਿੱਚ ਚੁੱਪ ਕਰਕੇ ਸ਼ਾਂਤੀ ਨਾਲ ਬੈਠੇ ਨੇ। ਔਰ ਜੇ ਛੋਟੇ ਛੋਟੇ ਇਸ਼ੂਜ਼ ਦੇ ਉੱਤੇ ਐਜੀਟੇਸ਼ਨ ਚਲਾ ਰਹੇ ਨੇ, ਛੋਟੇ ਛੋਟੇ ਇਸ਼ੂਜ਼ ਦੇ ਉੱਤੇ ਪ੍ਰੈਸ ਕਾਨਫਰੰਸਾਂ ਕਰਦੇ ਆ। ਮੈਨੂੰ ਤੇ ਅਮਰਵੀਰ ਜੀ ਇਸ ਗੱਲ ਦਾ ਬੜਾ ਅਫਸੋਸ ਹੈ, ਇਹ ਸਾਰੀਆਂ ਸਿਰਮੌਰ ਸਿੱਖ ਜਥੇਬੰਦੀਆਂ, ਸਾਰੀਆਂ ਪੰਥਕ ਜਥੇਬੰਦੀਆਂ ਆਹ ਦਾ ਨਾਰਾ ਵੀ ਨਹੀਂ ਮਾਰ ਰਹੀਆਂ, ਆਹ ਦਾ ਨਾਰਾ ਵਿਰੋਧ ਵੀ ਨਹੀਂ ਕਰ ਰਹੀਆਂ, ਪ੍ਰੈਸ ਕਾਨਫਰੰਸ ਰਾਹੀਂ ਵੀ ਨਹੀਂ ਕਰ ਰਹੀਆਂ। ਤੁਸੀਂ ਮੌਕੇ ਤੇ ਜਾ ਕੇ ਲੜਨਾ, ਗ੍ਰਿਫਤਾਰੀਆਂ ਦੇਣੀਆਂ, ਤੁਸੀਂ ਜੂਝਣਾ, ਜੇਲਾਂ ਵਿੱਚ ਜਾਣਾ, ਸਰਕਾਰ ਨਾਲ ਦੋ ਹੱਥ ਕਰਨੇ ਤੇ ਦੂਰ ਦੀ ਗੱਲ ਹੈ, ਇੱਥੇ ਆਹ ਦਾ ਨਾਰਾ ਵੀ ਨਹੀਂ ਮਾਰ ਰਹੇ। ਤੇ ਮੈਂ ਇੱਥੇ ਤੱਕ ਤੁਹਾਨੂੰ ਦੱਸ ਦਵਾਂ ਕਿ ਮੌਕੇ ਤੇ ਜਾ ਕੇ ਜਗ੍ਹਾ ਦੀ ਪਹਿਚਾਣ ਜਾਂ ਜਗ੍ਹਾ ਦੇ ਉਸ ਪਵਿੱਤਰ ਥਾਂ ਦੇ ਨੇੜੇ ਤੇੜੇ ਜਾ ਕੇ ਝਾਤੀ ਵੀ ਮਾਰਨ ਨਹੀਂ ਗਏ। ਦੱਸੋ ਕਿੰਨੀ ਢਹਿੰਦੀ ਕਲਾ ਦਾ ਦੌਰ ਚੱਲ ਰਿਹਾ, ਸਿੱਖ ਕੌਮ ਦੇ ਵਿੱਚ ਢਹਿੰਦੀ ਕਲਾ ਦਾ ਕਿੰਨਾ ਦੌਰ ਚੱਲ ਰਿਹਾ ਤੁਸੀਂ ਦੇਖੋ। ਇਹ ਤੇ ਪ੍ਰਮਾਣ ਹੈ, ਇਹ ਤੇ ਥਰਮਾਮੀਟਰ ਹੈ। ਇਹ ਥਰਮਾਮੀਟਰ ਲਗਾ ਕੇ ਤੁਸੀਂ ਬੁਖਾਰ ਦੇਖ ਲਓ, ਸਿੱਖ ਲੀਡਰਸ਼ਿਪ ਵਿੱਚ ਬੁਖਾਰ ਕਿੰਨਾ। ਜੀ ਬਿਲਕੁਲ ਬੱਬਰ ਸਾਹਿਬ, ਜਿਵੇਂ ਅਸੀਂ ਮੀਡੀਆ ਦੇ ਰੋਲ ਦੀ ਗੱਲ ਕੀਤੀ ਹੈ, ਪਿਛਲੇ ਦਿਨਾਂ ਦੇ ਵਿੱਚ ਇੱਕ ਜਿਹੜਾ ਸਟਿੰਗ ਆਪਰੇਸ਼ਨ ਸਾਡੇ ਸਾਹਮਣੇ ਆਇਆ, ਕੋਬਰਾ ਪੋਸਟ ਵੱਲੋਂ ਕੀਤਾ ਗਿਆ। ਤੁਸੀਂ ਮੀਡੀਆ ਦੇ ਨਾਲ ਸੰਬੰਧਿਤ ਰਹੇ ਹੋ, ਤੁਸੀਂ ਆਪਣੀ ਜ਼ਿੰਦਗੀ ਦਾ ਵੱਡਾ ਹਿੱਸਾ ਇਸ ਫੀਲਡ ਦੇ ਵਿੱਚ ਲਾਇਆ। ਸੋ ਓਵਰਆਲ ਜਿਹੜੀ ਸਥਿਤੀ ਹੈਗੀ ਹੈ, ਜਿਵੇਂ ਤੁਸੀਂ ਕਿਹਾ ਕਿ ਖਬਰਾਂ ਬਿਲਕੁਲ ਬਲੈਕਆਊਟ ਕੀਤੀਆਂ ਜਾ ਰਹੀਆਂ ਨੇ, ਫਲੈਸ਼ ਹੀ ਨਹੀਂ ਹੋਣ ਦਿੱਤੀਆਂ ਜਾ ਰਹੀਆਂ, ਇਸ ਬਾਬਤ ਓਵਰਆਲ ਜੇ ਅਸੀਂ ਦੇਖਦੇ ਹਾਂ ਤਾਂ ਭਾਰਤ ਦੇ ਵਿੱਚ ਜਿਹੜੀ ਮੀਡੀਆ ਦੀ ਸਿਚੁਏਸ਼ਨ ਹੈ ਜਾਂ ਸਟਿੰਗ ਆਪਰੇਸ਼ਨ ਦੇ ਨਾਲ ਜਿਹੜੇ ਖੁਲਾਸੇ ਸਾਹਮਣੇ ਆਏ ਨੇ, ਉਸ ਬਾਬਤ ਤੁਸੀਂ ਕੀ ਕਹਿਣਾ ਚਾਹੋਗੇ, ਕੀ ਸਮਝਦੇ ਹੋ ਇਸ ਬਾਰੇ? ਦੇਖੋ, ਜਿਹੜੀ ਇਹ ਸਰਕਾਰ ਆਈ ਹੈ, RSS ਦੀ ਸਰਕਾਰ ਹੈ, BJP ਦੀ ਸਰਕਾਰ ਹੈ, ਇਸ ਦੇਸ਼ ਦਾ ਰਾਸ਼ਟਰਪਤੀ ਸੰਘੀ ਹੈ, ਇਸ ਦੇਸ਼ ਦਾ ਪ੍ਰਧਾਨ ਮੰਤਰੀ ਸੰਘੀ ਹੈ, ਹੋਮ ਮਿਨਿਸਟਰ ਸੰਘੀ ਹੈ, ਲਗਭਗ 20-22 ਸਟੇਟਾਂ ਦੇ ਮੁੱਖ ਮੰਤਰੀ ਸੰਘੀ ਨੇ, ਲਗਭਗ ਸਾਰੇ ਹੀ ਦੇਸ਼ ਦੇ ਵਿੱਚ ਗਵਰਨਰ ਸੰਘੀ ਨੇ ਜੀ। ਮੀਡੀਆ ਵੱਡੇ ਘਰਾਣੇ ਇਹਨਾਂ ਦੇ ਕੋਲ ਨੇ। ਪਰ ਇੱਕ ਗੱਲ ਬੜੀ ਚੰਗੀ ਇਹ ਹੈ ਕਿ ਜਿਹੜਾ ਮੀਡੀਆ ਦੇ ਵਿੱਚ ਕੰਮ ਕਰਨ ਵਾਲੀ ਕਲਾਸ ਹੈ, ਉਹਨਾਂ ਵਿੱਚ ਬੜੇ ਇਮਾਨਦਾਰ ਵੀ ਲੋਕ ਨੇ, ਜੁਝਾਰੂ ਲੋਕ ਵੀ ਨੇ, ਜਿਹੜੇ ਸੈਕੂਲਰਿਜ਼ਮ ਦੇ ਵਿੱਚ ਬੜਾ ਬਲੀਵ ਕਰਦੇ ਨੇ, ਜਿਹੜੇ ਹਿੰਦੂ, ਸਿੱਖਾਂ, ਮੁਸਲਮਾਨਾਂ, ਦਲਿਤਾਂ ਸਾਰੇ ਭਾਈਚਾਰੇ ਦੇ ਵਿੱਚ ਏਕਾ ਚਾਹੁੰਦੇ ਨੇ। ਉਹਨਾਂ ਦੀਆਂ ਖਬਰਾਂ ਤੋਂ ਸੰਘ ਬੜਾ ਪਰੇਸ਼ਾਨ ਹੈ। ਸੰਘ ਪਰਿਵਾਰ ਉਹਨਾਂ ਦੀ ਜਿਹੜੀ ਜਰਨਲਿਜ਼ਮ ਜਿਹੜਾ ਉਹ ਕਰ ਰਹੇ ਨੇ ਉਸ ਤੋਂ ਦੁਖੀ ਹੈ। ਇਹਨਾਂ ਨੇ ਫਿਰ ਇੱਕ ਆਪਣੀ ਜਿਹੜੀ ਮਿਨਿਸਟਰ ਹੈ
ਇਹਨਾਂ ਦੀ ਸ਼੍ਰੀ ਸਮ੍ਰਿਤੀ ਇਰਾਨੀ ਜੀ ਉਹਦੇ ਰਾਹੀਂ ਕੋਸ਼ਿਸ਼ ਕੀਤੀ ਕਿ ਜਿਹੜੀਆਂ ਮੀਡੀਆ ਦੇ ਵਿੱਚ ਫੇਕ ਖਬਰਾਂ ਨੇ ਉਹ ਫੇਕ ਖਬਰਾਂ ਦੇ ਉੱਤੇ ਪਾਬੰਦੀ ਲੱਗੇਗੀ ਔਰ ਜਿਹੜੇ ਫੇਕ ਖਬਰਾਂ ਛਾਪਣਗੇ ਜਰਨਲਿਸਟ ਜੀ ਉਹਨਾਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਹ ਸਮ੍ਰਿਤੀ ਇਰਾਨੀ ਨੇ ਇੱਕ ਬਹੁਤ ਵੱਡਾ ਸਟੇਟਮੈਂਟ ਜਦ ਸਾਹਮਣੇ ਆਇਆ ਤੇ ਹਿੰਦੁਸਤਾਨ ਦੇ ਸਾਰੇ ਮੀਡੀਆ ਦੇ ਵਿੱਚ ਕੰਮ ਕਰਨ ਵਾਲੇ ਇਮਾਨਦਾਰ ਪੱਤਰਕਾਰਾਂ ਨੇ ਇਸ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਜੀ। ਜੋ ਹੀ ਸਰਕਾਰ ਦੇ ਕੋਲ ਕੁਝ ਹੀ ਘੰਟਿਆਂ ਬਾਅਦ ਲਗਭਗ ਇੱਕ ਦਿਨ ਦੇ ਅੰਦਰ ਅੰਦਰ ਸਰਕਾਰ ਕੋ ਖੁਫੀਆ ਏਜੰਸੀਆਂ ਰਾਹੀਂ ਆਪਣੀਆਂ ਸਰਕਾਰੀ ਏਜੰਸੀਆਂ ਰਾਹੀਂ ਇਹ ਖਬਰ ਮਿਲੀ ਕਿ ਇਹਦਾ ਤੇ ਬਹੁਤ ਵੱਡਾ ਇਸ ਮਾਮਲੇ ਦਾ ਵਿਰੋਧ ਹਿੰਦੁਸਤਾਨ ਦੇ ਵਿੱਚ ਹੋ ਜਾਣਾ ਹੈ ਔਰ ਸਰਕਾਰ ਨੂੰ ਬੜਾ नुकसान झेलना पैना है जी। फौरन मोदी सामने आ गया। नरेंद्र मोदी ने नो 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 ये अध्यादेश नहीं होगा, ऐसा नहीं हम लागू करेंगे, हम इसको विड्रॉ करते हैं जी। और ये मामला तो भारतीय प्रेस परिषद देखेगी। मतलब कि सरकार एकदम यू टर्न लेगी और उन्होंने वो जरा कंट्रोल करने की कोशिश की थी मीडिया के संघ परिवार ने ਜਿਹੜਾ ਕੰਟਰੋਲ ਕਰਨਾ ਸੀ ਇਲੈਕਟ੍ਰੋਨਿਕ ਮੀਡੀਆ ਤੇ ਪ੍ਰਿੰਟ ਮੀਡੀਆ ਤੇ ਉਹ ਕੰਟਰੋਲ ਕਰਨ ਦੀ ਜਿਹੜੀ ਇਹਨਾਂ ਦੀ ਸਾਜ਼ਿਸ਼ ਹੈ ਉਹ ਤੇ ਕਈ ਮੁੱਕ। ਪਰ ਇਹ ਗੱਲ ਤੁਸੀਂ ਮੰਨ ਕੇ ਚੱਲੋ ਜਿਹੜੇ ਮਾਲਕ ਨੇ ਅਖਬਾਰਾਂ ਦੇ ਜੀ ਜਿਹੜੇ ਵੱਡੇ ਪ੍ਰਿੰਟ ਮੀਡੀਆ ਹਾਊਸ ਦੇ ਮਾਲਕ ਨੇ ਜਿਹੜੇ ਚੈਨਲਾਂ ਦੇ ਮਾਲਕ ਨੇ ਇਹ ਜ਼ਿਆਦਾਤਰ ਸਾਰੇ ਦੇ ਸਾਰੇ ਸਰਕਾਰ ਦੇ ਇਸ਼ਾਰੇ ਤੇ ਕੰਮ ਕਰਦੇ ਨੇ ਔਰ ਜਿਸ ਤਰ੍ਹਾਂ ਸਰਕਾਰ ਔਰ ਹਕੂਮਤ ਚਾਹ ਰਹੀ ਹੈ उसी तरह ਦੀਆਂ ਖਬਰਾਂ ਛਪ ਕੇ ਆ ਰਹੀਆਂ ਨੇ। ਤੁਸੀਂ ਦੇਖੋ ਰਾਮ ਮੰਦਿਰ ਦੀਆਂ ਖਬਰਾਂ ਜਿਹੜੀਆਂ ਨੇ ਪੂਰੇ ਦੇਸ਼ ਵਿੱਚ ਛਪਣਗੀਆਂ ਪਰ ਗੁਰਦੁਆਰਾ ਗਿਆਨ ਗੋਦੀ ਦੀ ਖਬਰ ਉੱਤਰਾਖੰਡ ਵਿੱਚ ਵੀ ਨਹੀਂ ਛਪੇਗੀ। ਆਹ ਫਰਕ ਹੈ ਜੀ। ਬਿਲਕੁਲ ਬੱਬਰ ਸਾਹਿਬ, ਜਿਵੇਂ ਤੁਸੀਂ ਫੇਕ ਨਿਊਜ਼ ਦੀ ਗੱਲ ਕੀਤੀ ਹੈ, ਇਹ ਫੇਕ ਨਿਊਜ਼ ਦੇ ਨਾਂ ਦੇ ਥੱਲੇ ਜਿਹੜਾ ਸਮ੍ਰਿਤੀ ਇਰਾਨੀ ਵੱਲੋਂ ਬਿਆਨ ਆਇਆ ਸੀ ਹੁਣ ਬੈਕਆਊਟ ਕੀਤਾ ਸਰਕਾਰ ਨੇ ਕਿ ਨਹੀਂ ਅਸੀਂ ਇਦਾਂ ਦੀ ਕੋਈ ਪਾਲਿਸੀ ਨਹੀਂ ਲੈ ਕੇ ਆਵਾਂਗੇ, ਇਹਦੇ ਬਿਹਾਈਂਡ ਜਦੋਂ ਅਸੀਂ ਦੇਖਦੇ ਹਾਂ ਤਾਂ ਮੋਟਿਵ ਕੀ ਹੈਗਾ ਐਗਜ਼ੈਕਟਲੀ? ਕਿਉਂਕਿ ਜਿਹੜੇ ਵੱਡੇ ਮੀਡੀਆ ਹਾਊਸਿਸ ਨੇ ਉਹ ਤਾਂ ਆਲਰੇਡੀ ਸਰਕਾਰ ਦੀ ਬੋਲੀ ਬੋਲ ਰਹੇ ਆ, ਪਰ ਜਿਹੜੇ ਇੰਡੀਵਿਜੂਅਲ ਪੱਤਰਕਾਰ ਹੈਗੇ ਆ ਜਾਂ ਜਿਹੜੀਆਂ ਕਿਤੋਂ ਨਾ ਕਿਤੋਂ ਕੋਈ ਨਾ ਕੋਈ ਸਟੋਰੀ ਬਾਹਰ ਆਉਂਦੀ ਹੈ ਉਹਨੂੰ ਰੋਕਣ ਦੇ ਲਈ ਇਹ ਸਾਜ਼ਿਸ਼ ਐਗਜ਼ੈਕਟਲੀ ਹੈ ਕੀ ਸੀ? ਫੇਕ ਨਿਊਜ਼ ਦਾ ਨਾਂ ਜਿਹੜਾ ਦਿੱਤਾ ਜਾ ਰਿਹਾ ਸੀ ਇਹਨੂੰ ਵੀ ਫੇਕ ਨਿਊਜ਼ ਨੂੰ ਅਸੀਂ ਕੰਟਰੋਲ ਕਰਨ ਦੀ ਜਿਹੜੀ ਹੈ ਉਹ ਕੋਸ਼ਿਸ਼ ਕਰ ਰਹੇ ਹਾਂ। ਕਿਹਾ ਕੀ ਜਾ ਰਿਹਾ ਸੀ, ਦਾਵਾ ਕੀ ਕੀਤਾ ਜਾ ਰਿਹਾ ਸੀ ਤੇ ਇਹਦੇ ਪਿੱਛੇ ਐਗਜ਼ੈਕਟਲੀ ਸੱਚਾਈ ਕੀ ਸੀ? ਬੜੀ ਸਾਫ਼ ਸਪਸ਼ਟ ਸੱਚਾਈ ਹੈ ਜੀ। ਚੋਣਾਂ ਆ ਗਈਆਂ ਨੇ, ਬਿਲਕੁਲ ਸਿਰ ਤੇ ਖੜੀਆਂ ਨੇ। ਹੋਰ 5-4 ਮਹੀਨੇ ਬਾਅਦ ਸਟੇਟਾਂ ਦੇ ਵਿੱਚ ਰੈਲੀਆਂ ਸ਼ੁਰੂ ਹੋ ਜਾਣਗੀਆਂ। ਇਹਨਾਂ ਦੇ ਸਿਰਫ 364 ਦਿਨ ਰਹਿ ਗਏ ਨੇ। ਇਹਨਾਂ ਕੋਲ ਹੋਰ ਵਕਤ ਹੀ ਨਹੀਂ ਹੈਗਾ। ਇਹਨਾਂ ਨੇ ਤੇ ਦੇਸ਼ ਭਰ ਦੇ ਵਿੱਚ ਮੀਡੀਆ ਤੇ ਕੰਟਰੋਲ ਕਰਨੇ ਦੀ ਇੱਕ ਪਲੈਨਿੰਗ ਬਣਾ ਰੱਖੀ ਹੈ। ਅਗਲਾ ਚੁਣਾਵ ਜਿਹੜਾ ਹਿੰਦੁਸਤਾਨ ਦਾ ਸਾਹਮਣੇ ਖੜਾ ਹੈ ਉਹਨੂੰ ਜਿੱਤਣ ਵਾਸਤੇ ਇਹ ਵੀ ਇੱਕ ਵੈਪਨ ਹੈ। ਇਹ ਵੀ ਇੱਕ ਵੈਪਨ ਸੀ, ਬੜਾ ਮਜ਼ਬੂਤ ਵੈਪਨ ਸੀਗਾ ਜਿਹੜਾ ਬੀਜੇਪੀ ਸਰਕਾਰ ਨੇ ਜਿਹਦਾ ਇਸਤੇਮਾਲ ਕੀਤਾ ਹੈ ਔਰ ਹਾਲੀ ਕਰਨਗੇ। ਇਹਦਾ ਤਰੀਕਾ ਬਦਲ ਕੇ ਦੂਸਰੇ ਤਰੀਕੇ ਨਾਲ ਕਰਨਗੇ ਕਿਉਂਕਿ ਇਹ ਜਿਹੜੀਆਂ ਸੰਸਥਾਵਾਂ ਹੈਗੀਆਂ ਨੇ ਭਾਰਤੀ ਪ੍ਰੈਸ ਪਰਿਸ਼ਦ ਹੋਰ ਜਿਹੜੀਆਂ ਪ੍ਰੈਸ ਦੇ ਨਾਂ ਤੇ ਸੰਸਥਾਵਾਂ ਨੇ ਉਹ ਵੀ ਸਰਕਾਰ ਦੇ ਪ੍ਰੈਸ਼ਰ ਤੇ ਨੇ, ਸਰਕਾਰ ਦੇ ਦਬਾਅ ਤੇ ਨੇ। ਇਸ ਕਰਕੇ ਇਹਨਾਂ ਨੇ ਅਗਲਾ ਚੁਣਾਵ ਦੁਬਾਰਾ ਮੋਦੀ ਨੇ ਜਿੱਤਣ ਵਾਸਤੇ RSS ਨੇ ਜਿੱਤਣ ਵਾਸਤੇ ਹੁਣੇ ਤੋਂ ਹੀ ਇਹਨਾਂ ਨੇ ਆਪਣੇ ਵੈਪਨ ਇਸਤੇਮਾਲ ਕਰਨੇ ਸ਼ੁਰੂ ਕਰ ਦਿੱਤੇ ਨੇ। ਹੋਰ ਕੋਈ ਮਕਸਦ ਨਹੀਂ, ਸਿਰਫ ਅਗਲਾ ਇਲੈਕਸ਼ਨ ਜਿੱਤਣ ਦੇ ਵਾਸਤੇ ਮੀਡੀਆ ਤੇ ਕੰਟਰੋਲ ਕਰ ਰਹੇ ਸੀ ਕਿ ਜਿਹੜੇ ਇਹਨਾਂ ਦਾ ਆਹ ਵੈਪਨ ਤੇ ਇਹਨਾਂ ਦਾ ਫੇਲ ਹੋ ਗਿਆ। ਦੇਖੋ ਅੱਗੋਂ ਇਹਨਾਂ ਨੇ ਹੋਰ ਕਿਹੜੀ ਸਾਜ਼ਿਸ਼ ਰਚਣੀ ਹੈ। ਜੀ ਸੋ ਅੰਤ ਦੇ ਵਿੱਚ ਬੱਬਰ ਸਾਹਿਬ ਜਿਹੜੀ ਤੁਸੀਂ ਇਹ ਕਾਲ ਦਿੱਤੀ ਹੈ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਨੂੰ ਲਿਬਰੇਟ ਕਰਾਉਣ ਦੀ, ਉਸੇ ਵੱਲ ਮੈਂ ਵਾਪਸ ਆਵਾਂ। ਅੰਤ ਦੇ ਵਿੱਚ ਜਿਹੜੇ ਦਰਸ਼ਕ ਸਾਡੇ ਨਾਲ ਜੁੜੇ ਹੋਏ ਆ ਇਹ ਸਾਰੀ ਸਿਚੁਏਸ਼ਨ ਨੂੰ ਮੁੱਖ ਰੱਖਦਿਆਂ ਜਿਹੜੀਆਂ ਸਾਡੀਆਂ ਸੰਸਥਾਵਾਂ ਹੈਗੀਆਂ ਨੇ ਉਹਨਾਂ ਦੇ ਰੋਲ ਨੂੰ ਮੁੱਖ ਰੱਖਦਿਆਂ ਤੇ ਜਿਹੜਾ ਸਰਕਾਰ ਦਾ ਰਵੱਈਆ ਹੈਗਾ ਇਸ ਇਸ਼ੂ ਦੇ ਪ੍ਰਤੀ ਉਹਨੂੰ ਮੁੱਖ ਰੱਖਦਿਆਂ ਕੀ ਸੰਦੇਸ਼, ਕੀ ਮੈਸੇਜ ਦੇਣਾ ਚਾਹੋਗੇ ਇਸ ਵਕਤ ਸਿੱਖ ਸੰਗਤ ਨੂੰ? ਮੈਂ ਤੁਹਾਡੇ ਮੰਚ ਕਿਉਂਕਿ ਤੁਹਾਡਾ TV 84 ਮੰਚ ਬਹੁਤ ਵੱਡਾ ਮੰਚ ਹੈ
और मैं इस मंच राही जितने भी सुनन वाले मेरे भाई ने, मेरे जी। पीर ने, मेरी कौम दे मेरे गुरु भाई ने, मैं उन्हां दे चरनां विच हथ जोड़ के एक बेनती जरूर करांगा। ਉਹ ਵਿਦੇਸ਼ਾਂ 'ਚ ਬੈਠ ਕੇ ਆਪਣਾ ਸੋਸ਼ਲ ਮੀਡੀਆ ਰਾਹੀਂ ਇਹ ਜਿਹੜੇ ਜਿੰਨੇ ਵੀ ਪੰਥਕ ਜਥੇਬੰਦੀਆਂ ਜਿਨ੍ਹਾਂ ਦੇ ਮੈਂ ਨਾਂ ਹੁਣੇ ਲਏ ਨੇ, ਉਹ ਇਹਨਾਂ ਬਾਬਿਆਂ ਦੇ, ਸੰਤਾਂ ਦੇ, ਸ਼੍ਰੋਮਣੀ ਕਮੇਟੀ ਦੇ, ਦਿੱਲੀ ਕਮੇਟੀ ਦੇ, ਟਕਸਾਲੀ ਸਿੰਘਾਂ ਦੇ ਜਥੇ ਜੁਝਾਰੂ ਜਥੇਬੰਦੀਆਂ ਦੇ ਨਾਂ ਲੈ ਕੇ ਫੇਸਬੁੱਕਾਂ ਤੇ ਆਉਣ ਜੀ ਔਰ ਸੋਸ਼ਲ ਮੀਡੀਆ ਦੇ ਸਾਰੇ ਜਿਹੜੇ ਵੀ तरीके ने सारे इस्तेमाल करन और इस्तेमाल करके इन्हों मजबूर करन कि हरिद्वार हर की पौड़ी पहुंचो जी, बाबा जी का गुरुद्वारा छुड़वाने वास्ते जूझो, सरकार नाल दो हाथ करके गुरुद्वारे की जगह सिख कौम के हवाले लो। आह चाहिए मेरी इन्हां दे चरणां दे विच अपील है कि हिंदुस्तान दे विच रहन वालियां सारियां सिरमौर जथेबंदियां दे नां ले के अपने सोशल मीडिया राही उन्होंने मजबूर करो कि हिंदुस्तान की सरकार नू मेला करके, मोदी नू मेला करके, चीफ जस्टिस ऑफ इंडिया नू मेला करके अपील करो कि गुरुद्वारा बाबा जी का श्री ज्ञान गोदी साहब सिख कौम के हवाले सरकार करे। मैं समझदा है प्रेशर बाहर बैठे जितने भी अपनी कौम के जुझारू जथेबंदियां ने, उन्होंने लीडर ने और आम जेडे सिख ने वो बड़े आराम नाल कर सकते ने। मैं समझदा है इन्हां दी सेवा जिहड़ी है बड़ी जबरदस्त रहेगी और सिख कौम दी लीडरशिप नूं ये मजबूर कर देणगे। जी ਬੱਬਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਆਪਣਾ ਸਮਾਂ ਕੱਢਿਆ ਤੇ ਸਾਡੇ ਨਾਲ ਇਹ ਸਾਰੇ ਇਸ਼ੂ ਦੇ ਉੱਪਰ ਨਾਲ ਹੀ ਮੀਡੀਆ ਦੇ ਰੋਲ ਬਾਰੇ ਵਿਚਾਰਾਂ ਦੀ ਸਾਂਝ ਪਾਈ ਹੈ। ਸੋ ਅੰਤ ਦੇ ਵਿੱਚ ਤੁਹਾਡੇ ਕੋਲੋਂ ਅਸੀਂ ਇੱਥੇ ਹੀ ਇਜਾਜ਼ਤ ਚਾਹਾਂਗੇ ਜੀ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਉਮੀਦ ਕਰਦੇ ਹਾਂ ਕਿ ਜਿਹੜੀ ਸਾਡੀ ਅੱਜ ਦੀ ਗੱਲਬਾਤ ਸੀ ਦਿੱਲੀ ਤੋਂ ਆਲ ਇੰਡੀਆ ਸਿੱਖ ਕਾਨਫਰੰਸ ਦੇ ਆਗੂ ਸਰਦਾਰ ਗੁਰਚਰਨ ਸਿੰਘ ਬੱਬਰ ਹੋਰਾਂ ਦੇ ਨਾਲੋਂ ਤੁਹਾਨੂੰ ਜ਼ਰੂਰ ਪਸੰਦ ਆਈ ਹੋਵੇਗੀ। ਇਹਨਾਂ ਵੱਲੋਂ ਆਲ ਇੰਡੀਆ ਸਿੱਖ ਕਾਨਫਰੰਸ ਵੱਲੋਂ ਇਹ ਕਾਲ ਦਿੱਤੀ ਗਈ ਹੈ 13 ਤੇ 14 ਅਪ੍ਰੈਲ ਨੂੰ ਉੱਤਰਾਖੰਡ ਦੇ ਹਰਿਦੁਆਰ ਦੇ ਵਿੱਚ ਸਿੱਖ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤਾਂ ਕਿ ਉੱਥੇ ਗੁਰਦੁਆਰਾ ਸਾਹਿਬ ਜਿਹੜਾ ਗੁਰੂ ਨਾਨਕ ਪਾਤਸ਼ਾਹ ਦੇ ਨਾਲ ਸੰਬੰਧਿਤ ਹੈ, ਗੁਰਦੁਆਰਾ ਗਿਆਨ ਗੋਦੜੀ ਇਤਿਹਾਸਕ ਗੁਰਦੁਆਰਾ ਸਾਹਿਬ ਜੀ ਦੇ ਤੇ ਅੱਜ ਕਬਜ਼ਾ ਕੀਤਾ ਹੋਇਆ 1984 ਦੇ ਵਿੱਚ ਇਸ ਗੁਰਦੁਆਰਾ ਸਾਹਿਬ ਨੂੰ ਮਲੀਆਮੇਟ ਕਰਕੇ ਉੱਥੇ ਕਬਜ਼ਾ ਕਰਵਾ ਦਿੱਤਾ ਗਿਆ ਸੀ, ਉਹਨੂੰ ਲਿਬਰੇਟ ਕਰਵਾਉਣ ਦੀ ਉਸ ਥਾਂ ਨੂੰ ਤੇ ਉੱਥੇ ਗੁਰਦੁਆਰਾ ਸਾਹਿਬ ਮੁੜ ਉਸਾਰਨ ਦੀ ਜਿਹੜੀ ਗੱਲ ਹੈ ਉਹ ਆਲ ਇੰਡੀਆ ਸਿੱਖ ਕਾਨਫਰੰਸ ਵੱਲੋਂ ਕੀਤੀ ਜਾ ਰਹੀ ਹੈ। ਸੋ ਇਸੇ ਦੇ ਨਾਲ ਜਿੱਥੇ ਅਸੀਂ ਤੁਹਾਡੇ ਕੋਲੋਂ ਵੀ ਇਜਾਜ਼ਤ ਚਾਹਾਂਗੇ ਅੱਜ ਦੇ ਪ੍ਰੋਗਰਾਮ ਦੇ ਵਿੱਚ, ਜਾਂਦੇ ਜਾਂਦੇ ਤੁਹਾਡੇ ਚਰਨਾਂ ਦੇ ਵਿੱਚ ਵੀ ਬੇਨਤੀ ਕਰਦੇ ਹਾਂ ਕਿ TV84 ਨੂੰ ਅੱਗੇ ਵਧਾਉਣ ਦੇ ਲਈ, ਚੱਲਦਾ ਰੱਖਣ ਦੇ ਲਈ ਸਾਨੂੰ ਤੁਹਾਡੀ ਸਹਾਇਤਾ ਦੀ ਲੋੜ ਹੈ। TV84 ਨੂੰ ਡੋਨੇਟ ਕਰਨ ਦੇ ਲਈ ਤੁਸੀਂ ਸਾਡੀ ਵੈਬਸਾਈਟ www.tv84.tv ਤੇ ਜਾ ਕੇ ਸਾਨੂੰ ਡੋਨੇਟ ਕਰ ਸਕਦੇ ਹੋ ਤੇ ਮੰਥਲੀ ਡੋਨੇਸ਼ਨਸ ਦੇ ਲਈ ਪਲੈਜ ਕਰ ਸਕਦੇ ਹੋ। ਜੇ ਚੈੱਕ ਰਾਹੀਂ ਡੋਨੇਸ਼ਨਸ ਭੇਜਣੀਆਂ ਚਾਹੁੰਦੇ ਹੋ ਤਾਂ TV84 ਦੇ ਨਾਮ ਦਾ ਚੈੱਕ ਬਣਾ ਕੇ ਤੁਸੀਂ ਸਾਨੂੰ ਸਾਡੇ ਐਡਰੈਸ ਤੇ ਮੇਲ ਕਰ ਸਕਦੇ ਹੋ। 3601 37th ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101। ਵੈਬਸਾਈਟ ਇੱਕ ਵਾਰ ਫਿਰ ਰਿਪੀਟ ਕਰਦੇ ਹਾਂ www.tv84.tv। ਇਸੇ ਦੇ ਨਾਲ ਵਿਊਅਰਸ, ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇੱਥੇ ਹੀ ਇਜਾਜ਼ਤ ਚਾਹਾਂਗੇ। ਕੱਲ੍ਹ ਨੂੰ ਦੁਬਾਰਾ ਤੁਹਾਡੇ ਨਾਲ ਫਿਰ ਮੁਲਾਕਾਤ ਹੋਵੇਗੀ। ਤਦ ਤੱਕ ਲਈ ਇਜਾਜ਼ਤ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।